ਕੈਲੀਫੋਰਨੀਆ ਦੇ ਗਵਰਨਰ ਕੈਵਨ ਨਿਊਸਮ ਹੋਣਾ ਨੇ ਨਵਾਂ ਬਿੱਲ ਪਾਸ ਕੀਤਾ ਆ, ਜਿਹਦੇ ਮੁਤਾਬਕ ਕੋਰਟ ਆਰਡਰਡ ਕੇਅਰ ਅਨਹਾਊਸਡ ਜੋ ਲੋਕ ਮੈਂਟਲੀ ਇਲ ਹੈਗੇ ਆ ਉਹਨਾਂ ਨੂੰ ਦਿੱਤੀ ਜਾਊਗੀ। ਸੋ ਕੈਲੀਫੋਰਨੀਆ ਦੇ ਵਿੱਚ ਜੋ ਲੋਕ ਹੋਮਲੈਸ ਹੈਗੇ ਉਹਨਾਂ ਨੂੰ ਅਨਹਾਊਸਡ ਕਹਿ ਕੇ ਪੁਕਾਰਿਆ ਜਾਂਦਾ ਹੈਗਾ, ਕਿਹਾ ਜਾਂਦਾ ਹੈ। ਸੋ ਇਸ ਬਿੱਲ ਦੇ ਮੁਤਾਬਕ ਬਹੁਤ ਸਾਰੇ ਆਪਾਂ ਨੂੰ ਵੀ ਪਤਾ ਵੀ ਜਿਹੜੇ ਇਦਾਂ ਦੇ ਲੋਕ ਆ ਉਹਨਾਂ ਨੂੰ ਹੈਲਥ ਇਸ਼ੂਜ਼ ਆ, ਮੈਂਟਲ ਦੇ ਇਸ਼ੂ ਹੈਗੇ ਆ। ਸੋ ਉਸ ਦੇ ਸੰਬੰਧ ਦੇ ਵਿੱਚ ਕੇਅਰ ਕੋਰਟ ਬਿੱਲ ਜੋ ਗਵਰਨਰ ਸਾਹਿਬ ਨੇ ਅੱਜ ਸਾਈਨ ਕੀਤਾ ਹੈਗਾ ਆ। ਸੈਨ ਡੀਗੋ, ਸੈਨ ਫਰਾਂਸਿਸਕੋ, ਸਟੈਨਿਸਲਸ, ਗਲੈਨ, ਸਾਰੀਆਂ ਇਹ ਕਾਉਂਟੀਜ਼ ਦੇ ਵਿੱਚ ਜਿੱਥੇ ਵੀ ਕੈਲੀਫੋਰਨੀਆ ਦੇ ਵਿੱਚ ਅਨਹਾਊਸ ਲੋਕ ਹੈਗੇ ਆ, ਉਹ ਹੁਣ ਇਸ ਹੈਲਪ ਦੇ ਲਈ ਜਿਹੜੇ ਬਿਲਕੁਲ ਐਲੀਜੀਬਲ ਹੋਣਗੇ। ਤੇ ਉਹ ਜਿਹੜੀਆਂ ਕਾਉਂਟੀਜ਼ ਹੈਗੀਆਂ ਆ ਨਹੀਂ ਫੋਲੋ ਕਰੂਗੀਆਂ ਉਹਨਾਂ ਨੂੰ ਫਾਈਨ ਵੀ ਕੀਤਾ ਜਾਊਗਾ। ਜੀ, ਇਸੇ ਤਰੀਕੇ ਦੇ ਨਾਲ ਅੱਜ ਗਵਰਨਰ ਨਿਊਸਮ ਨੇ ਇੱਕ ਹੋਰ ਬਿੱਲ ਦੇ ਉੱਤੇ ਸਾਈਨ ਕੀਤਾ, ਜਿਸ ਦੇ ਨਾਲ ਜਿਹੜੀਆਂ ਹੀਟ ਵੇਵਸ ਆ ਉਹਨਾਂ ਦੀ ਰੈਂਕਿੰਗ ਜਿਹੜੀ ਉਹ ਸ਼ੁਰੂ ਹੋਵੇਗੀ। ਜਿਸ ਤਰੀਕੇ ਦੇ ਨਾਲ ਹਰੀਕੇਨਸ ਤੇ ਹੋਰ ਬਾਕੀਆਂ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ ਰੈਂਕ ਕੀਤਾ ਜਾਂਦਾ, ਉਹਨਾਂ ਦੇ ਨਾਮ ਜਿਹੜੇ ਉਹ ਦਿੱਤੇ ਜਾਂਦੇ ਆ, ਇਸੇ ਤਰੀਕੇ ਦੇ ਨਾਲ ਜਿਹੜੀਆਂ ਹੀਟ ਵੇਵਸ ਆ ਉਹਨਾਂ ਨੂੰ ਵੀ ਰੈਂਕਿੰਗ ਕੀਤੀ ਜਾਊਗੀ। ਜਨਵਰੀ ਤੋਂ ਇਹ ਜਿਹੜਾ ਲਾਅ ਆ ਉਹ ਸ਼ੁਰੂ ਹੋਣ ਜਾ ਰਿਹਾ ਆ ਤੇ 1 ਜਨਵਰੀ 2025 ਤੱਕ ਸਮਾਂ ਹੋਊਗਾ ਕੈਲੀਫੋਰਨੀਆ ਦੀ EPA ਦੇ ਕੋਲ ਜਦੋਂ ਤੱਕ ਜਿਹੜੀ ਇਹ ਹੀਟ ਵੇਵ ਰੈਂਕਿੰਗ ਸਿਸਟਮ ਆ ਉਸ ਨੂੰ ਸ਼ੁਰੂ ਕਰਨ। ਸਪੇਨ ਦੇ ਵਿੱਚ ਪਿਛਲੇ ਸਾਲ ਆਈ ਹੀਟ ਵੇਵ ਆ ਉਸ ਨੂੰ ਪਹਿਲੀ ਵਾਰੀ ਨਾਮ ਦਿੱਤਾ ਗਿਆ ਸੀਗਾ ਜ਼ੋ। ਸੋ ਇਸੇ ਤਰੀਕੇ ਦੇ ਨਾਲ ਹੁਣ ਕੈਲੀਫੋਰਨੀਆ ਦੇ ਵਿੱਚ ਜਦੋਂ ਵੀ ਕਿਤੇ ਹੀਟ ਵੇਵਸ ਆਉਣਗੀਆਂ ਉਹਨਾਂ ਦਾ ਵੀ ਨਾਮਕਰਨ ਕੀਤਾ ਜਾਊਗਾ, ਉਹਨਾਂ ਦੀ ਗੰਭੀਰਤਾ ਜਿਹੜੀ ਉਹ ਦੱਸੀ ਜਾਇਆ ਕਰੂਗੀ, ਰੈਂਕਿੰਗ ਹੋਊਗੀ, ਤਾਂ ਜੋ ਲੋਕ ਤੇ ਪ੍ਰਸ਼ਾਸਨ ਆ ਆਪਣੇ ਵੱਲੋਂ ਲੋੜੀਂਦੀ ਜਿਹੜੀਆਂ ਆ ਸਹੂਲਤਾਂ ਜਾਂ ਉਸ ਦੇ ਪ੍ਰਬੰਧ ਕਰ ਸਕਣ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਇੱਕ ਪੈਸੀਫਿਕ ਤੂਫਾਨ ਆ ਰਿਹਾ ਹੈਗਾ ਜਿਹਦੇ ਨਾਲ ਕੈਲੀਫੋਰਨੀਆ ਦੀਆਂ ਅੱਗਾਂ ਬੁਝ ਸਕਦੀਆਂ ਹੈਗੀਆਂ। ਇਹ ਜੋ ਤੂਫਾਨ ਆ ਇਸ ਟਾਈਮ ਜਾਪਾਨ ਦੇ ਲਾਗੇ ਛਾਗੇ ਹੈਗਾ, ਆਉਣ ਲਈ ਕੁਛ ਦਿਨ ਲੱਗਣਗੇ ਨਾਰਥ ਅਮਰੀਕਾ ਦੇ ਵਿੱਚ ਇਸ ਨੂੰ ਪਹੁੰਚਣ ਦੇ ਲਈ। ਤੇ 2000 ਮੀਲ ਈਸਟ ਆਫ ਜਾਪਾਨ ਦੇ ਵਿੱਚ ਇਸ ਟਾਈਮ ਇਹ ਤੂਫਾਨ ਸ਼ੁਰੂ ਹੋਇਆ ਹੈਗਾ। ਤੇ ਜਦੋਂ ਕੈਲੀਫੋਰਨੀਆ 'ਚ ਆਉਂਦਾ ਆ ਤੇ ਉਹਦੇ ਨਾਲ ਮੀਂਹ ਪੈਣ ਦੇ ਕਾਫੀ ਜਿਹੜੇ ਆਸਾਰ ਹੈਗੇ ਆ। ਜਿਹੜਾ ਟਾਈਫੂਨ ਮੈਰਵੋਕ ਆ ਇਹ ਵੈਸਟਰਨ ਅਲਾਸਕਾ ਦੇ ਵਿੱਚ ਵੀ ਪਹੁੰਚ ਰਿਹਾ ਹੈਗਾ। ਜੀ, ਉਧਰ ਜਿਹੜਾ ਹਰਜੋਤ ਸਿੰਘ ਜੀ ਅੱਜ ਕਾਂਗਰਸ ਤੇ ਜਿਹੜਾ ਵਾਈਟ ਹਾਊਸ ਆ ਉਹਨਾਂ ਦਾ ਜ਼ੋਰ ਲੱਗਾ ਰਿਹਾ ਵੀ ਸਮਹਾਓ ਕਿਸੇ ਨਾ ਕਿਸੇ ਤਰੀਕੇ ਜਿਹੜੀ ਰੇਲ ਦੀ ਸਟ੍ਰਾਈਕ ਆ ਉਹ ਨਾ ਹੋਵੇ। ਪਰ ਕਹਿੰਦੇ ਇਸ ਦੇ ਉੱਤੇ ਜਿਹੜੀ ਕਾਂਗਰਸ ਆ ਉਹ ਵੀ ਡਿਵਾਈਡਡ ਨਜ਼ਰ ਆਈ ਹੈਗੀ ਆ। ਲੇਬਰ ਸੈਕਟਰੀ ਮਾਰਟੀ ਵਾਲਸ਼ ਜਿਹੜੇ ਆ ਉਹ ਕਹਿੰਦੇ ਸਾਰਾ ਦਿਨ ਅੱਜ ਨੈਗੋਸ਼ੀਏਟਰਸ ਦੇ ਨਾਲ ਹੀ ਜਿਹੜੇ ਉਹ ਰਹੇ ਲਾਸਟ ਮਿਨਟ ਡੀਲ ਬਣਾਉਣ ਦੇ ਲਈ। ਹੁਣ ਕੱਲ ਦਾ ਤੇ ਪਰਸੋਂ ਦਾ ਦਿਨ ਸਿਰਫ ਰਹਿ ਗਿਆ, ਕੂਲਿੰਗ ਆਫ ਪੀਰੀਅਡ ਖਤਮ ਹੋ ਜਾਣਾ ਆ। ਤੇ ਜੇ ਇਸ ਦਰਮਿਆਨ ਕੋਈ ਸਮਝੌਤਾ ਕਾਂਟਰੈਕਟ ਨੈਗੋਸੀਏਸ਼ਨ ਨਹੀਂ ਹੁੰਦੀਆਂ ਤਾਂ 1.25 ਲੱਖ ਰੇਲਵੇ ਦੇ ਜਿਹੜੇ ਵਰਕਰ ਆ ਉਹ ਆਉਂਦੇ ਸ਼ੁੱਕਰਵਾਰ ਤੋਂ ਪਰਸੋਂ ਤੋਂ ਸਟ੍ਰਾਈਕ ਦੇ ਉੱਤੇ ਜਿਹੜੇ ਉਹ ਜਾ ਸਕਦੇ ਆ। ਤੇ ਸਟ੍ਰਾਈਕ ਦੇ ਉੱਤੇ ਜਾਣ ਦੇ ਨਾਲ ਇਕਨੋਮਿਕ ਤੌਰ ਦੇ ਉੱਤੇ ਆਲਰੇਡੀ ਸਥਿਤੀ ਜਿਹੜੀ ਮਾੜੀ ਆ, ਸਪਲਾਈ ਚੇਨ ਟੁੱਟਣ ਦੇ ਨਾਲ ਹੋਰ ਵੱਡਾ ਜਿਹੜੀ ਪ੍ਰੋਬਲਮ ਆ ਉਹ ਆ ਜਾਵੇਗੀ। ਅੱਜ GOP ਦੇ ਦੁਆਰਾ ਇੱਕ ਰੈਜ਼ੋਲੂਸ਼ਨ ਲਿਆਂਦਾ ਗਿਆ ਸੀਗਾ ਦੁਪਹਿਰ ਨੂੰ, ਜਿਸ ਨੂੰ ਸੈਨੇਟਰ ਬਰਨੀ ਸੈਂਡਰਸ ਆ ਉਹਨਾਂ ਨੇ ਬਲੌਕ ਕਰ ਦਿੱਤਾ। ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਮੱਤ ਸੀਗੀ ਵੀ ਜਿਹੜਾ ਪ੍ਰੈਜ਼ੀਡੈਂਸ਼ੀਅਲ ਬੋਰਡ ਨੇ ਕਾਂਟਰੈਕਟ ਲਾਇਆ ਆ, ਨੈਗੋਸ਼ੀਏਟ ਹੋਇਆ ਆ, ਉਸ ਨੂੰ ਇੰਪੋਜ਼ ਕੀਤਾ ਜਾਊਗਾ। ਇਸ ਦੇ ਨਾਲ ਸਟ੍ਰਾਈਕ ਦਾ ਖਤਰਾ ਜਿਹੜਾ ਆ ਉਹ ਟੁੱਟ ਜਾਊਗਾ। ਇਹ ਰੇਲ ਰੋਡ ਕੰਪਨੀ ਦੇ ਜਿਹੜੇ ਮਾਲਕ ਤੇ ਇੰਡਸਟਰੀ ਗਰੁੱਪਸ ਆ ਉਹ ਇਹੀ ਲੌਬੀ ਕਰ ਰਹੇ, ਇਹੀ ਚਾਹੁੰਦੇ ਆ। ਬਰਨੀ ਸੈਂਡਰਸ ਨੇ ਕਿਹਾ ਵੀ ਇਸ ਦੇ ਵਿੱਚ ਜਿਹੜੇ ਰੇਲ ਵਰਕਰਸ ਦੀਆਂ ਕੰਪਲੇਂਟ ਹੈਗੀਆਂ ਵੀ ਟਾਈਮ ਵੀ ਉਹਨਾਂ ਨੂੰ ਆਫ ਨਹੀਂ ਮਿਲਦਾ, ਵੀ ਪੈਨਲਟੀਜ਼ ਅਦਰਵਾਈਜ਼ ਲੱਗਦੀਆਂ ਆ, ਈਵਨ ਕਹਿੰਦੇ ਡਾਕਟਰ ਅਪਾਇੰਟਮੈਂਟ ਦੇ ਲਈ ਜਾਂ ਫੈਮਿਲੀ ਐਮਰਜੈਂਸੀ ਦੇ ਲਈ। ਸੋ ਕਹਿੰਦੇ ਵੀ ਇਹ ਜਿਹੜੀਆਂ ਮੱਦਾਂ ਆ ਇਸ ਕਾਂਟਰੈਕਟ ਦੇ ਵਿੱਚ ਐਡ ਕਰਨ ਦੀ ਜ਼ਰੂਰਤ ਹੈਗੀ ਆ। ਸੈਨੇਟ ਫਲੋਰ ਦੇ ਉੱਤੇ ਬੋਲਦੇ ਹੋਏ ਬਰਨੀ ਸੈਂਡਰਸ ਨੇ ਕਿਹਾ ਵੀ ਜਿਹੜੀ ਰੇਲ ਇੰਡਸਟਰੀ ਆ ਉਹਨਾਂ ਨੂੰ ਇਹ ਮੰਨਣਾ ਹੋਊਗਾ ਵੀ ਇਹ ਜਿਹੜਾ ਕਾਂਟਰੈਕਟ ਜਿਹੜਾ ਫੇਅਰ ਹੈਗਾ ਆ ਤੇ ਜਿਹੜਾ ਜਸਟ ਹੈਗਾ ਆ ਉਸੇ ਨੂੰ ਹੀ ਪਾਸ ਕੀਤਾ ਜਾਵੇ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਵੀ ਕੀ ਬਣਦਾ ਆ। ਸਿਰਫ ਕੱਲ ਦਾ ਦਿਨ ਜਿਹੜਾ ਬਚਿਆ ਆ, ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਲੇਬਰ ਸਕੱਤਰ, ਹੋਰ ਬਹੁਤ ਸਾਰੇ ਹਾਈ ਲੈਵਲ ਕੈਬਨਿਟ ਮਿਨਿਸਟਰਸ ਇਸ ਸਟ੍ਰਾਈਕ ਨਾ ਹੋਵੇ ਉਸ ਦੇ ਲਈ ਜੱਦੋਜਹਿਦ ਕਰ ਰਹੇ ਆ।
ਤੇ ਦੇਖਦੇ ਹਾਂ ਕੱਲ ਨੂੰ ਜਿਹੜਾ ਉਹ ਕੀ ਬਣਦਾ। ਅਦਰਵਾਈਜ਼ ਅਮਰੀਕਾ ਦੇ ਵਿੱਚ ਤੜਥੱਲੀ ਜਿਹੜੀ ਆ ਉਹ ਮਚ ਸਕਦੀ ਆ ਰੇਲਵੇ ਦੀ ਸਟ੍ਰਾਈਕ ਹੋਣ ਦੇ ਨਾਲ। ਆਲਰੇਡੀ ਖਬਰਾਂ ਆ ਰਹੀਆਂ ਭਈ ਐਮਟਰੈਕ ਕਈ ਜਗ੍ਹਾ ਦੇ ਉੱਤੇ ਆਲਰੇਡੀ ਬੰਦ ਹੋ ਗਈ ਆ। ਫ੍ਰਿਜ਼ਨੋ ਤੋਂ ਵੀ ਖਬਰਾਂ ਆ ਰਹੀਆਂ ਸੀਗੀਆਂ ਵੀ ਐਮਟਰੈਕ ਆਲਰੇਡੀ ਬੰਦ ਹੋ ਗਈ ਆ। ਮੋਸਕੀਟੋ ਫਾਇਰ ਕਹਿੰਦੇ ਭਈ ਇਸ ਟਾਈਮ ਸਭ ਤੋਂ ਵੱਡੀ ਫਾਇਰ ਬਣਨ ਜਾ ਰਹੀ ਆ। 60,000 ਤੋਂ ਵੱਧ ਏਕੜ ਸੜ ਕੇ ਸੁਆਹ ਹੋ ਚੁੱਕੇ ਆ। 20% ਕੰਟੇਨਡ ਹੈਗੀ ਆ ਤੇ ਹਜੇ ਵੀ ਏਅਰ ਕੁਆਲਿਟੀ ਦੇ ਲਈ ਜੋ ਸੈਕਰਾਮੈਂਟੋ ਮੈਟਰੋਪੋਲੀਟਨ, ਐਲਡਰਾਡੋ, ਫੈਦਰ ਰਿਵਰ, ਪਲੇਸਰ ਤੇ ਜੋਲੋ ਕਾਉਂਟੀ ਦੇ ਆ ਡਿਸਟ੍ਰਿਕਟਸ, ਉੱਥੇ ਫੋਰਕਾਸਟ ਕਰ ਰਹੇ ਆ ਮੋਡਰੇਟ ਟੂ ਅਨਹੈਲਥੀ ਏਅਰ ਕੁਆਲਿਟੀ। ਸੋ ਕਹਿੰਦੇ ਵੀ ਮੇਕ ਸ਼ੋਰ ਕਰੋ ਜੇ ਤੁਹਾਨੂੰ ਕੋਈ ਹੈਲਥ ਇਸ਼ੂ ਆ ਜਾਂ ਸਾਹ 'ਚ ਪ੍ਰੋਬਲਮ ਆ ਤਾਂ ਮਾਸਕ N95 ਪਾਓ ਤੇ ਬਾਹਰ ਘੱਟ ਵੱਧ ਨਿਕਲੋ।